ਜਿਹੜਾ ਜਿੰਨਾ ਲੁੱਚਾ ਉਹ ਓਨਾ ਹੀ ਉੱਚਾ। ਸਿਆਣਿਆਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਗਲਤ ਨਹੀਂ ਕੀਤੀਆਂ, ਤੇ ਵੱਡਿਆਂ ਨੇ ਜਿਹੜੇ ਖਾਣ ਪਾਏ ਨੇ ਉਹ 100% ਦਰੁਸਤ ਖਾਣ ਪਾਏ ਨੇ। ਤੁਹਾਡੇ ਨਾਲ ਜੀ ਅੱਜ ਇੱਕ ਬੜੀ ਕੀਮਤੀ ਗੱਲ ਕਰਨਗਾ। ਅਗਰ ਗੱਲ ਮੇਰੀ ਚੰਗੀ ਲੱਗੇ ਨਾ ਤੇ ਗੱਲ ਨੂੰ ਅੱਗੇ ਜ਼ਰੂਰ ਪਹੁੰਚਾਉਣਾ। ਗੱਲ ਇਸ ਤਰ੍ਹਾਂ ਵੇ, ਅੱਜ ਕੱਲ੍ਹ ਤੁਸੀਂ ਵੇਖਣ ਦੇ ਹੋ ਕਿ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਹੀ ਬਦਤਮੀਜ਼ੀਆਂ ਹੋਣ ਡਈਆਂ ਨੇ, ਬੜੀਆਂ ਜਨਾਬ ਗਲਤ ਚੀਜ਼ਾਂ ਜਿਹੜੀਆਂ ਨੇ ਉਹ ਨਮਾਇਆ ਹੋਣ ਡਈਆਂ ਨੇ, ਜਿਹੜੀਆਂ ਕਿ ਸਾਡੇ ਮੁਲਕ ਵਾਸਤੇ, ਸਾਡੇ ਮਜ਼ਹਬ ਵਾਸਤੇ ਇੰਤਹਾਈ ਨੁਕਸਾਨਦੇਹ ਵੇ। ਉਹ ਕੰਮ ਕਿਹੜੇ ਨੇ? ਜਿਹੜਾ ਮੈਂ ਖਾਨ ਬੋਲਿਆ ਨਾ ਕਿ ਜਿਹੜਾ ਜਿੰਨਾ ਲੁੱਚਾ ਉਹ ਓਨਾ ਹੀ ਉੱਚਾ। ਯਾਰ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕਿਹੜੇ ਪਾਸੇ ਤੁਰ ਪਏ ਹਾਂ। ਜਿਹੜਾ ਬੰਦਾ ਗੰਦੀ ਵਲੌਗਿੰਗ ਕਰਦਾ, ਗੰਦੇ ਮੈਚ ਲਾਉਂਦਾ ਵੇ, ਗੰਦੀਆਂ ਗੱਲਾਂ ਕਰਦਾ, ਅਸੀਂ ਉਹਨੂੰ ਓਨਾ ਹੀ ਜ਼ਿਆਦਾ ਲਾਈਕ ਕਰਨੇ ਆ, ਓਨਾ ਹੀ ਜ਼ਿਆਦਾ ਜਨਾਬ ਉਹਨੂੰ ਵੇਖਨੇ ਆ। ਤੇ ਜਿਹੜਾ ਵਿਚਾਰਾ ਮਿਹਨਤ ਕਰਦਾ, ਆਪਣੇ ਮੁਲਕ ਦੀ ਅੱਛੀ ਨੁਮਾਇੰਦਗੀ ਕਰਦਾ, ਆਪਣੇ ਮੁਲਕ ਦਾ ਇੱਕ ਖੂਬਸੂਰਤ ਚਿਹਰਾ ਵਹਾਉਂਦਾ, ਉਹਨੂੰ ਕੋਈ ਪਸੰਦ ਨਹੀਂ ਕਰਦਾ, ਉਹਨੂੰ ਕੋਈ ਫਾਲੋ ਨਹੀਂ ਕਰਦਾ, ਉਹਨੂੰ ਕੋਈ ਸਬਸਕ੍ਰਾਈਬ ਨਹੀਂ ਕਰਦਾ। ਤੇ ਜਿਹੜਾ ਜਿੰਨਾ ਗੰਦ ਘੋਲਦਾ ਉਹ ਖਾ ਸਾਡੇ ਮੁਲਕ ਦੀਆਂ ਨੌਜਵਾਨ ਲੜਕੀਆਂ ਨੇ, ਕੁੜੀਆਂ ਨੇ, ਉਹ ਅਗਰ ਅੱਛੇ ਘਰ ਤੋਂ ਨੇ ਤੇ ਬਾਜ਼ ਆ ਜਾਣ, ਅਗਰ ਉਹ ਗੰਦੇ ਘਰ ਤੋਂ ਨੇ ਤੇ ਬਾਜ਼ ਆ ਜਾਓ, ਰੱਬ ਨੂੰ ਜਾ ਕੇ ਜਵਾਬ ਦੇਣਾ ਵੇ। ਜਿਹੜੇ ਨੌਜਵਾਨ ਲੜਕੇ ਨੇ ਇਹ ਜਿਹੜੀਆਂ ਗੰਦੀਆਂ ਚੀਜ਼ਾਂ ਕਰਦੇ ਨੇ, ਇਹ ਮੈਚ ਲਾਉਂਦੇ ਨੇ ਤੇ ਕੁੜੀਆਂ ਨੂੰ ਕਹਿੰਦੇ ਨੇ ਤੇਰੀ ਪਨਿਸ਼ਮੈਂਟ ਹੈ ਵੇ ਕਿ ਤੂੰ ਆਪਣੀ ਕਮੀਜ਼ ਦੇ ਇਹ ਜਿਹੜੇ ਉਤਲੇ ਹਿੱਸੇ ਨੇ ਇੱਥੇ ਠੰਡਾ ਪਾਣੀ ਪਾਏਂਗੀ, ਤੂੰ ਕਿੱਲੇ ਦੇ ਉੱਤੇ ਬਹੇਂਗੀ। ਤੇ ਅਸੀਂ ਜਨਾਬ ਜਦੋਂ ਉਹਨਾਂ ਨੂੰ ਸੁਣਨੇ ਆ ਤੇ ਅਸੀਂ ਕਹਿੰਦੇ ਆ ਜੀ ਓਏ ਮਜ਼ਾ ਆ ਗਿਆ ਯਾਰ, ਚੱਸ ਆ ਗਈ ਹੈ। ਦੱਸੋ ਸਾਡੇ ਮੁਲਕ ਜਾਂ ਸਾਡਾ ਮਜ਼ਹਬ ਇਸ ਚੀਜ਼ ਦੀ ਇਜਾਜ਼ਤ ਦਿੰਦਾ? ਸਾਡਾ ਇਸਲਾਮ ਇਹ ਕਹਿੰਦਾ ਵੇ ਕਿ ਤੁਸੀਂ ਇਸ ਤਰ੍ਹਾਂ ਦੇ ਕੰਮ ਕਰੋ? ਕਿਆ ਸਾਡੇ ਵਾਲਿदैन, ਸਾਡੇ ਮਾਪੇ ਕਹਿੰਦੇ ਨੇ ਕਿ ਪੁੱਤਰ ਤੂੰ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਤੇ ਗੰਦੀਆਂ ਗੱਲਾਂ ਕਰ? ਯਾਰ ਹਰਗਜ਼ ਨਾ ਮਜ਼ਹਬ ਇਜਾਜ਼ਤ ਦਿੰਦਾ, ਨਾ ਮੁਲਕ ਦਾ ਕਾਨੂੰਨ ਇਹੋ ਜਿਹੀ ਇਜਾਜ਼ਤ ਦਿੰਦਾ, ਨਾ ਹੀ ਮਾਂ ਪਿਓ ਇਹੋ ਜਿਹੀ ਇਜਾਜ਼ਤ ਦਿੰਦਾ। ਸਾਨੂੰ ਖੁਦ ਆਪਣੇ ਗਿਰੇਬਾਨ ਦੇ ਵਿੱਚ ਝਾਂਕਣਾ ਚਾਹੀਦਾ ਕਿ ਜਿਹੜਾ ਅਸੀਂ ਕੰਮ ਕਰਨ ਦੇ ਆ ਗਲਤ ਕਰਨ ਦੇ ਆ। ਅਸੀਂ ਅਕਸਰ ਵੇਖਦੇ ਹਾਂ ਜਨਾਬ ਕਿ ਜਿਹੜੇ ਜਿੰਨੇ ਕੰਜਰ ਕਿਸਮ ਦੇ ਆਪਣਾ ਵਲੌਗਰ ਨੇ, ਜਾਂ ਜਿਹੜੇ ਜਨਾਬ ਆਪਣਾ ਇੰਤਹਾਈ ਘਟੀਆ ਕਿਸਮ ਦੀ ਵਲੌਗਿੰਗ ਕਰਦੇ ਨੇ, ਜਾਂ ਜਿਹੜੇ ਫੇਸਬੁੱਕ ਤੇ ਟਿਕਟੌਕ ਤੇ ਗੰਦ ਜਿਨ੍ਹਾਂ ਨੇ ਮਚਾਇਆ ਹੋਇਆ, ਕਿਆ ਉਹਨਾਂ ਦੀਆਂ ਫੈਮਲੀਆਂ, ਉਹਨਾਂ ਦੇ ਮਾਂ ਪਿਓ, ਉਹਨਾਂ ਦੇ ਭੈਣ ਭਰਾ ਨਹੀਂ ਹੈ? ਕਿਆ ਉਹਨਾਂ ਦੀ ਗੈਰਤ ਨਹੀਂ ਹੈ? ਕਿਆ ਉਹਨਾਂ ਦੀ ਗੈਰਤ ਅਗਵਾਰਾ ਕਰਦੀ ਹੈ ਕਿ ਮੇਰੀ ਬੱਚੀ ਜਿਹੜਾ ਕੰਮ ਕਰਨ ਡਈ ਹੈ ਚੰਗਾ? ਕਿਆ ਉਹਨਾਂ ਦੀ ਗੈਰਤ ਅਗਵਾਰਾ ਕਰਦੀ ਹੈ ਕਿ ਜਿਹੜਾ ਬੱਚਾ ਮੇਰਾ ਕੰਮ ਕਰਨ ਡਿਆ ਇਹ ਬੜਾ ਅੱਛਾ ਵੇ? ਯਕੀਨਨ ਹਰਗਜ਼ ਐਸਾ ਨਹੀਂ। ਕਈ ਆ ਕੇ ਜਨਾਬ, ਕਈਆਂ ਦੇ ਅਕਸਰ ਅਸੀਂ ਇੰਟਰਵਿਊ ਸੁਣਨੇ ਆ, ਕਹਿੰਦਾ ਜੀ ਇਹ ਜੋ ਕੁਝ ਕੀਤਾ ਵੇ ਇਹ ਮੇਰੀ ਮਾਂ ਬਾਪ ਦੀਆਂ ਦਾ ਜਿਹੜੀਆਂ ਨਾ ਦੁਆਵਾਂ ਨੇ। ਦੱਸੋ ਮਾਂ ਤੁਹਾਡੀ ਮਸੱਲੇ ਤੇ ਬਹਿ ਕੇ ਤੇ ਕਹਿੰਦੀ ਸੀ ਕਿ ਮੇਰਾ ਪੁੱਤਰ ਹਰਾਮ ਦੇ ਕੰਮ ਕਰੇ ਤੇ ਕਮਾਏ ਤੇ ਸਾਡਾ ਪੇਟ ਪਾਲੇ? ਉਹ ਯਾਰ ਮਾਵਾਂ ਤੇ ਇੰਜ ਤੇ ਨਹੀਂ ਕਹਿੰਦੀਆਂ। ਮਾਵਾਂ ਤੇ ਕਹਿੰਦੇ ਯਾ ਅੱਲਾ ਮੇਰਾ ਬੱਚਾ ਅੱਛਾ ਪਾਕਿਸਤਾਨੀ ਬਣੇ, ਅੱਛਾ ਸ਼ਹਿਰੀ ਬਣੇ, ਮੇਰਾ ਬੱਚਾ ਸਾਡਾ ਨਾਂ ਅੱਛੇ ਤਰੀਕੇ ਨਾਲ ਰੋਸ਼ਨ ਕਰੇ। ਹੁਣ ਬੰਦਾ ਬਾਹਰ ਮਾਰੇ ਡਾਕੇ ਤੇ ਘਰ ਜਾ ਆ ਕੇ ਕਹੇ ਮਾਂ ਅੱਜ ਮੈਂ 4 ਘਰ ਲੁੱਟ ਕੇ ਆਇਆ ਹੂੰ, ਅੱਜ ਗਰੀਬਾਂ ਯਤੀਮਾਂ ਨੂੰ ਮੈਂ ਲੁੱਟ ਕੇ ਆਇਆ ਹੂੰ, ਤੇ ਐਲਾ ਉਹਦੀ ਕਮਾਈ। ਤੇ ਮਾਂ ਕੀ ਕਹੇਗੀ ਕਿ ਪੁੱਤਰ ਬੜਾ ਚੰਗਾ ਕੀਤਾ ਜੀ। ਉਹ ਯਾਰ ਹਰਗਜ਼ ਐਸਾ ਨਹੀਂ ਕਹੇਗੀ। ਤੇ ਤੁਹਾਡੀ ਮਿਹਰਬਾਨੀ ਇਹਨਾਂ ਚੀਜ਼ਾਂ ਤੋਂ ਬਾਜ਼ ਆ ਜਾਓ। ਇਹ ਜਿਹੜੀਆਂ ਓਛੀਆਂ ਹਰਕਤਾਂ ਕਰਦੇ ਹੋ ਨਾ, ਇਹਨਾਂ ਤੋਂ ਬਾਜ਼ ਆ ਜਾਓ। ਅੱਛੇ ਤਰੀਕੇ ਦੀ ਜਿਹੜੀ ਹੈ ਨਾ ਵੀਡੀਓ ਅਪਲੋਡ ਕਰਿਆ ਕਰੋ, ਤਾਂ ਕਿ ਤੁਹਾਨੂੰ ਕੋ ਕਹੇ ਕਿ ਯਾਰ ਬੜੇ ਅੱਛੇ ਤਰੀਕੇ ਦੀ ਬੜਾ ਅੱਛਾ ਕੰਮ ਕਰ ਰਹੇ ਨੇ। ਬਈ ਅਸੀਂ ਤਾਂ ਜਿਹੜੀ ਵਲੌਗਿੰਗ ਕਰਨੇ ਆ ਅਲਹਮਦੁਲਿਲਾ, ਕੋਈ ਬੰਦਾ ਸਾਨੂੰ ਇਹ ਨਹੀਂ ਕਹਿ ਸਕਦਾ ਕਿ ਜਨਾਬ ਤੁਸੀਂ ਆਪਣੀ ਵਲੌਗਿੰਗ ਦੇ ਵਿੱਚ ਫਹਾਸ਼ੀ ਫੈਲਾਉਂਦੇ ਹੋ, ਆਪਣੀ ਵਲੌਗਿੰਗ ਦੇ ਵਿੱਚ, ਆਪਣੀ ਵੀਡੀਓ ਦੇ ਵਿੱਚ ਤੁਹਾਡੀ ਜਿਹੜਾ ਨਾ ਉਹ ਗੰਦ ਨਜ਼ਰ ਆਉਂਦਾ ਵੇ। ਅਸੀਂ ਅਲਹਮਦੁਲਿਲਾ ਸੁੰਮਾ ਅਲਹਮਦੁਲਿਲਾ ਅਸੀਂ ਆਪਣੇ ਮੁਲਕ ਪਾਕਿਸਤਾਨ ਦੀ, ਆਪਣੇ ਪੰਜਾਬ ਦੀ, ਆਪਣੇ ਇਲਾਕੇ ਦੀ, ਆਪਣੇ ਪਿੰਡ ਦੀ ਅਸੀਂ ਅੱਛੀ ਨੁਮਾਇੰਦਗੀ ਕਰ ਰਹੇ ਹਾਂ। ਬੇਸ਼ੱਕ ਸਾਨੂੰ ਨਹੀਂ ਬੋਲਣਾ ਆਉਂਦਾ, ਸਾਨੂੰ ਨਹੀਂ ਚੱਜ ਦੀ ਕੋਈ ਗੱਲ ਕਰਨੀ ਆਉਂਦੀ,
ਪਰ ਅਸੀਂ ਇਹ ਨਹੀਂ ਕਰਦੇ ਕਿ ਅਸੀਂ ਮੁਲਕ ਦੀ ਜਨਾਬ ਧੱਜੀਆਂ ਉਡਾਣ ਦੇ, ਕਿਸੇ ਦੀਆਂ ਇੱਜ਼ਤਾਂ ਉਛਾਲਣ ਦੇ, ਅਸੀਂ ਹਰਗਜ਼ ਐਸਾ ਨਹੀਂ ਕਰਦੇ। ਤੇ ਅਗਰ ਜਿਹੜੇ ਐਸਾ ਕਰਦੇ ਨੇ ਉਹ ਆਪਣੇ ਆਪ ਨੂੰ ਖੁਦਾਰਾ ਆਪਣੇ ਆਪ ਨੂੰ ਉਹ ਸੁਧਾਰ ਲੈਣ। ਕੱਲ ਰੱਬ ਨੂੰ ਜਾ ਕੇ ਜਵਾਬ ਦੇਣਾ ਜੇ, ਕੀ ਕਹੋਗੇ ਕਿ ਯਾ ਅੱਲਾ ਅਸੀਂ ਤੂੰ ਸਾਨੂੰ ਰੂਹੇ ਜ਼ਮੀਨ ਦੇ ਉੱਤੇ ਭੇਜਿਆ ਸੀ ਤੇ ਅਸੀਂ ਜੀ ਉੱਥੇ ਜਨਾਬ ਫਰਾਉਨ ਦੀ ਨਸਲ ਦੇ ਵਿੱਚੋਂ ਚੱਲਣਾ ਸ਼ੁਰੂ ਹੋ ਗਏ ਹਾਂ, ਅਸੀਂ ਉੱਥੇ ਜਨਾਬ ਆਪਣਾ ਗੰਦੇ ਰਸਤੇ ਤੇ ਚੱਲਣਾ ਸ਼ੁਰੂ ਹੋ ਗਏ ਹਾਂ। ਯਾਰ ਕੀ ਜਾ ਕੇ ਉੱਥੇ ਜਵਾਬ ਦਿਓਗੇ? ਕੁਝ ਖਿਆਲ ਕਰੋ। ਅਗਰ ਜਿਹਦੀਆਂ ਭੈਣਾਂ ਨੇ ਨਾ ਉਹ ਜ਼ਰੂਰ ਇਸ ਚੀਜ਼ ਨੂੰ ਸੋਚੇਗਾ ਕਿ ਮੈਂ ਜਿਹੜਾ ਕੰਮ ਕਰਨ ਡਿਆ ਵਾਂ ਨਾ ਇਹ ਗਲਤ ਕਰਨ ਡਿਆ, ਸਹੀ ਨਹੀਂ ਕਰਨ ਡਿਆ। ਇਹ ਦੁਨਿਆਵੀ ਫਾਇਦਾ ਹੈ ਜਿਹੜਾ ਸਾਨੂੰ ਮਿਲਣਾ ਹੈ, ਆਖਰਤ ਦੇ ਫਾਇਦੇ ਵੱਲ ਧਿਆਨ ਦੇਵੋ ਕਿ ਰੱਬ ਨੇ ਆਖਰਤ ਦੇ ਉੱਤੇ ਅਜਰ ਕਿੰਨਾ ਦੇਣਾ। ਸਿਰਫ ਸਾਡਾ ਏਮ ਇਹ ਨਹੀਂ ਹੋਣਾ ਚਾਹੀਦਾ, ਸਾਡਾ ਜ਼ੇਨ ਇਹ ਨਹੀਂ ਹੋਣਾ ਚਾਹੀਦਾ ਕਿ ਪੈਸਾ ਕਮਾਉਣਾ ਚਾਹੇ ਜਿਸ ਤਰੀਕੇ ਦੇ ਨਾਲ ਮਰਜ਼ੀ ਕਮਾਓ। ਯਾਰ ਤੁਹਾਨੂੰ ਵੀਡੀਓ ਅਪਲੋਡ ਕਰਨ ਦਾ ਸ਼ੌਕ ਹੈ ਨਾ, ਕਰੋ, ਜ਼ਰੂਰ ਕਰੋ, ਕੰਮ ਕਰੋ, ਜ਼ਰੂਰ ਕਰੋ। ਇਸ ਚੀਜ਼ ਤੋਂ ਅਸੀਂ ਨਹੀਂ ਮਨਾ ਕਰਦੇ ਕਿ ਕਿਉਂ ਕਰਦੇ ਹੋ, ਲੇਕਿਨ ਜਿਹੜੇ ਗੰਦੀਆਂ ਵੀਡੀਓ ਅਪਲੋਡ ਕਰਨਾ ਜਾਂ ਗੰਦੇ ਸਵਾਲ ਕਰਨੇ ਨੇ, ਗਲਤ ਜ਼ੇਨ ਦੇ ਕਰਨੇ ਨੇ, ਉਹਨਾਂ ਤੇ ਸਾਨੂੰ ਇਤਰਾਜ਼ ਹੈ ਤੇ ਸਾਨੂੰ ਇਤਰਾਜ਼ ਰਹੇਗਾ। ਅਗਰ ਤੁਸੀਂ ਬਾਜ਼ ਆ ਗਏ ਤੇ ਤੁਹਾਡੀ ਮਿਹਰਬਾਨੀ, ਅਗਰ ਤੁਸੀਂ ਬਾਜ਼ ਨਾ ਆਏ ਤੇ ਦੂਜੇ ਤਰੀਕੇ ਦੇ ਨਾਲ ਵੀ ਜਿਹੜਾ ਨਾ ਅਸੀਂ ਤੁਹਾਨੂੰ ਬਾਜ਼ ਕਰਾ ਲਾਂਗੇ। ਸਾਨੂੰ ਬਾਜ਼ ਕਰਾਉਣਾ ਆਉਂਦਾ ਹੈ ਕਿਉਂਕਿ ਅਲਹਮਦੁਲਿਲਾ ਸਾਡੇ ਨਾਲ ਵੀ ਜਿਹੜੇ ਨੇ ਨਾ ਉਹ ਸੱਜਣ ਸਾਥੀ ਨੇ, ਚਾਹਣ ਵਾਲੇ ਨੇ ਸਾਡੇ ਨਾਲ ਵੀ। ਤੇ ਅੱਲਾ ਅੱਗੇ ਦੁਆ ਹੈ ਕਿ ਤੁਸੀਂ ਸਿੱਧੇ ਰਸਤੇ ਤੇ ਚੱਲ ਜਾਓ, ਗਲਤ ਰਸਤੇ ਤੋਂ ਬਾਜ਼ ਆਇਓ, ਕਿਉਂਕਿ ਸਾਡਾ ਨਾ ਤਾਂ ਇਸਲਾਮ ਇਜਾਜ਼ਤ ਦਿੰਦਾ। ਯਾਰ ਦੂਸਰੇ ਮੁਲਕਾਂ ਦੇ ਕਫਾਰ ਸਾਡੇ ਬਾਰੇ 'ਚ ਕੀ ਸੋਚਦੇ ਹੁੰਦੇ, ਦੂਸਰੇ ਮੁਲਕਾਂ ਦੇ ਲੋਕ ਸਾਡੇ ਬਾਰੇ 'ਚ ਕੀ ਸੋਚਦੇ ਹੁੰਦੇ, ਇੱਥੋਂ ਤੱਕ ਦੱਸੋ ਕਿ ਤੁਹਾਡੇ ਜਿਹੜੇ ਰਿਸ਼ਤੇਦਾਰ ਨੇ ਉਹ ਕੀ ਕਹਿੰਦੇ ਹੁੰਦੇ ਕਿ ਇਹ ਉਹ ਹੀ ਬੱਚਾ ਹੈ ਜਿਹੜਾ ਬੜਾ ਸ਼ਰੀਫ ਹੁੰਦਾ ਸੀ, ਜਿਹੜਾ ਬੜਾ ਜਨਾਬ ਦੀਨ ਦਾ ਪਾਬੰਦ ਹੁੰਦਾ ਸੀ ਤੇ ਅੱਜ ਗਲਤ ਰਸਤੇ ਤੇ ਚੱਲਣਾ ਸ਼ੁਰੂ ਹੋ ਗਿਆ, ਅੱਜ ਬੁਰਾਈ ਦੇ ਰਸਤੇ ਦੇ ਉੱਤੇ ਚੱਲਣਾ ਸ਼ੁਰੂ ਹੋ ਗਿਆ। ਜ਼ਰੂਰ ਤੁਹਾਨੂੰ ਆਪਣੇ ਅੰਦਰ ਮਲਾਮਤ ਹੋਏਗੀ ਤੇ ਹੋਣੀ ਵੀ ਚਾਹੀਦੀ ਹੈ। ਮੇਰਾ ਮਕਸਦ ਨਾ ਤੇ ਕਿਸੇ ਦੀ ਦਿਲ ਆਜ਼ਾਰੀ ਕਰਨਾ, ਨਾ ਕਿਸੇ ਨੂੰ ਸ਼ਰਮਿੰਦਾ ਕਰਨਾ, ਨਾ ਕਿਸੇ ਦੇ ਨਾਲ ਮੇਰੀ ਕੋਈ ਅਦਾਵਤ ਹੈ, ਨਾ ਕਿਸੇ ਦੇ ਨਾਲ ਮੇਰੀ ਦੁਸ਼ਮਣੀ ਹੈ। ਇਸਲਾਮੀ ਨੁਕਤੇ ਨਜ਼ਰ ਦੇ ਮੁਤਾਬਕ ਅਸੀਂ ਸਾਰੇ ਆਪਸ 'ਚ ਭੈਣ ਭਰਾ ਵਾਂ ਤੇ ਯਾਰ ਭੈਣ ਭਰਾਵਾਂ ਨੂੰ ਫਿਰ ਮਸ਼ਵਰੇ ਜ਼ਰੂਰ ਦਿੰਦੇ ਨੇ ਕਿ ਇਹ ਕੰਮ ਗਲਤ ਹੈ ਤੇ ਇਹ ਕੰਮ ਸਹੀ ਹੈ। ਤੇ ਇਸ ਵਾਸਤੇ ਯਾਰ ਦੁੱਖ ਹੁੰਦਾ ਜਦੋਂ ਅਸੀਂ ਆਪਣੀ ਫੈਮਲੀਆਂ ਦੇ ਵਿੱਚ ਬਹਿ ਕੇ ਤੇ ਵੇਖਨੇ ਆ ਤੇ ਅਸੀਂ ਜਨਾਬ ਕਹਿੰਦੇ ਆ ਜੀ ਯਾਰ ਕਿੰਨਾ ਬਦ ਇਖਲਾਕ ਤੇ ਕਿੰਨਾ ਜਨਾਬ ਮਿਆਰ ਤੋਂ ਗਿਰਿਆ ਹੋਈਆਂ ਹਰਕਤਾਂ ਕਰਨ ਦੇ। ਯਾਰ ਫੇਮ ਲੈਣਾ ਜਿਹਨਾਂ ਤੇ ਅੱਛੀਆਂ ਕੰਮਾਂ 'ਚ ਵੀ ਫੇਮ ਹੈ, ਇੱਜ਼ਤ ਕਮਾਣੀ ਹੈ ਤੇ ਅੱਛੇ ਕੰਮਾਂ ਦੇ ਵਿੱਚ ਵੀ ਇੱਜ਼ਤ ਮਿਲਦੀ ਹੈ। ਕੋਈ ਜ਼ਰੂਰੀ ਨਹੀਂ ਗਲਤ ਕੰਮ ਕਰੀਏ ਤੇ ਉਹਦੇ 'ਚੋਂ ਇੱਜ਼ਤ ਲੱਭਦੀ, ਗਲਤ ਕੰਮ ਕਰੀਏ ਤੇ ਉਹਦੇ 'ਚੋਂ ਪੈਸਾ ਲੱਭਦਾ, ਹਰਗਜ਼ ਐਸਾ ਨਹੀਂ। ਯਾਰ ਐਸੋ ਵੱਡਾ ਫੇਮ ਕੀ ਹੈ ਕਿ ਅਸੀਂ ਅੱਲਾ ਦੇ ਨਬੀ ਦੀ ਉਮਤ ਦੇ ਵਿੱਚੋਂ ਆ, ਅਸੀਂ ਬੜੇ ਪਿਆਰੇ ਤੇ ਸੋਹਣੇ ਮਜ਼ਹਬ ਦੇ ਵਿੱਚੋਂ ਆ। ਐਸੋ ਅੱਗੇ ਕੋਈ ਫੇਮ ਨਹੀਂ, ਐਸੋ ਅੱਗੇ ਕੋਈ ਸ਼ੋਹਰਤ, ਕੋਈ ਇੱਜ਼ਤ ਨਹੀਂ ਹੈ। ਤੇ ਇਨਸ਼ਾਅੱਲਾ ਉਮੀਦ ਕਰਾਂਗਾ ਕਿ ਮੇਰੇ तमाम ਭੈਣ ਭਰਾ, ਮੇਰੇ तमाम ਦੋਸਤ ਸੰਗੀ ਸਾਥੀ ਜਿਹੜੇ ਵਲੌਗਿੰਗ ਕਰਦੇ ਨੇ, ਚਾਹੇ ਉਹ ਮੁਲਕ ਪਾਕਿਸਤਾਨ ਦੇ ਅੰਦਰ ਕਰਦੇ ਨੇ ਜਾਂ ਬੈਰੂਨੇ ਮੁਲਕਾਂ ਦੇ ਵਿੱਚ ਕਰਦੇ ਨੇ, ਉਹ ਜ਼ਰੂਰ ਮੇਰੀ ਗੱਲ ਦੇ ਨਾਲ ਜਿਹੜਾ ਹੈ ਨਾ ਇਤਫਾਕ ਕਰਨ ਦੇ, ਮੇਰੀ ਗੱਲ ਦੇ ਉੱਤੇ ਜ਼ਰੂਰ ਅਮਲ ਕਰਨ ਦੇ। ਅਗਰ ਤੁਸੀਂ ਕਰ ਲਓ ਤੇ ਮੇਰੇ ਵਾਸਤੇ ਵੀ ਨੇਕੀ ਹੈ ਤੇ ਤੁਹਾਡੇ ਵਾਸਤੇ ਵੀ ਸਿੱਧਾ ਰਸਤਾ ਹੈ। ਅਗਰ ਮੇਰੀ ਗੱਲ ਲੱਗੇ ਚੰਗੀ ਤੇ ਮੇਰੀ ਗੱਲ ਨੂੰ ਅੱਗੇ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਗਲਤ ਤੇ ਨਹੀਂ ਕੀਤੀਆਂ, ਤੇ ਮੇਰੇ ਨਾਲ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਅੱਲਾ ਤੁਹਾਡਾ ਸਭ ਦਾ ਹਾਮੀ ਨਾਸਰ ਹੋਏ। ਮੈਨੂੰ ਦਵੋ ਇਜਾਜ਼ਤ। ਅੱਲਾ ਹਾਫਿਜ਼।